ਟੈਬਲੇਟ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉੱਥੇ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਉਹਨਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਗੁਰਬੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ, ਹਰਵੰਤ ਸਿੰਘ ਉੱਪਲ ਜੱਬਾ ਸਿਟੀ ਤੋਂ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ ਗੱਲ ਕਰੀਏ ਕਿ ਇੱਕ ਸਮਗਲਰ ਫੜਿਆ ਗਿਆ ਆ ਤੇ ਸਮਗਲਰ ਨੇ ਪੁਲਿਸ ਦੇ ਪਰਦੇ ਫਰੋਲੇ। ਭੁਲੇਖੇ 'ਚ ਹੀ ਫੜਿਆ ਗਿਆ ਜੀ। ਐਕਚੁਅਲੀ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਬਣਾਈ ਸਪੈਸ਼ਲ ਟਾਸਕ ਫੋਰਸ ਹੈ, ਉਹਨੇ ਪੁਲਿਸ ਤੇ ਨਸ਼ਾ ਸਮਗਲਰਾਂ ਦੀ ਜਿਹੜੀ ਮਿਲੀ ਭੁਗਤ ਦਾ ਅਕਸਰ ਚਰਚਾ ਚੱਲਦਾ, ਉਹਦਾ ਪਰਦਾਫਾਸ਼ ਕਰਨ ਦੇ ਦਰਮਿਆਨ ਮੁਕਤਸਰ ਦੇ ਕੋਠੇ ਹਿੰਮਤਪੁਰਾ ਪਿੰਡ ਦੇ ਸਰਪੰਚ ਵਕੀਲ ਉਰਫ ਕਾਲਾ ਤੇ ਉਹਦੇ ਸਾਥੀ ਸੁਖਪ੍ਰੀਤ ਹੈਰੀ ਨੂੰ ਬਠਿੰਡਾ ਦੇ ਸੰਗਤਪੁਰਾ ਪਿੰਡ ਤੋਂ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਸਬ ਇੰਸਪੈਕਟਰ ਸਣੇ 4 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ CIA ਸਟਾਫ ਮੁਹਾਲੀ ਦੇ ਹੌਲਦਾਰ ਬਲਦੇਵ ਸਿੰਘ ਨੂੰ ਮੁਅੱਤਲ ਕੀਤਾ ਗਿਆ। ਇਹ ਗ੍ਰਿਫਤਾਰ ਕੀਤੇ ਗਏ 4 ਪੁਲਿਸ ਮੁਲਾਜ਼ਮਾਂ ਦੇ ਵਿੱਚ ਸਬ ਇੰਸਪੈਕਟਰ ਸੁਸ਼ੀਲ ਕੁਮਾਰ, ਸਿਪਾਹੀ ਗਗਨਦੀਪ ਸਿੰਘ, ਦੋਵੇਂ ਕਾਊਂਟਰ ਇੰਟੈਲੀਜੈਂਸ ਯੂਨਿਟ ਮਾਨਸਾ ਦੇ ਵਿੱਚ ਤਾਇਨਾਤ ਨੇ, ਹੈੱਡ ਕਾਂਸਟੇਬਲ ਜਰਨੈਲ ਸਿੰਘ, ਸਿਪਾਹੀ ਹਰਜੀਤ ਸਿੰਘ ਜਿਹੜੇ ਆ ਜੀ ਇਹ ਸ਼ਾਮਲ ਨੇ। ਇਹ ਸਾਰੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਕਾਬੂ ਕਰਨ ਪਿੱਛੋਂ ਪੈਸੇ ਲੈ ਕੇ ਛੱਡਣ ਤੇ ਖੁਦ ਨਸ਼ਾ ਵੇਚਣ ਦੇ ਗੰਭੀਰ ਜਿਹੜੇ ਆ ਜੀ ਉਹ ਦੋਸ਼ ਲੱਗੇ ਆ। ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਪਿਛਲੇ ਹਫ਼ਤੇ ਫੜੇ ਗਏ ਨਸ਼ੇ ਦੇ ਸਮਗਲਰ ਨਰਿੰਦਰ ਸਿੰਘ ਨੇ ਕਈ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਨਰਿੰਦਰ ਨੇ ਇਹ ਕਿਹਾ ਜੀ ਕਿ ਉਹਨੂੰ ਲਾਲੜੂ ਨੇੜੇ 4 ਜੂਨ ਨੂੰ ਫੜ ਲਿਆ ਗਿਆ ਸੀਗਾ। 8 ਲੱਖ ਤੋਂ ਵੱਧ ਦੀ ਰਕਮ ਦੇਣ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ। ਚਾਰੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਆਪ ਨੂੰ SPF ਵਿੰਗ ਦਾ ਅਧਿਕਾਰੀ ਦੱਸਿਆ। 31 ਜੁਲਾਈ ਨੂੰ ਨਰਿੰਦਰ ਸਿੰਘ ਜਦੋਂ ਮੁੜ ਕੇ ਫੜਿਆ ਗਿਆ ਤਾਂ ਉਹਨੇ ਸੋਚਿਆ ਕਿ ਉਹ ਪੈਸੇ ਦੇ ਕੇ ਖਹਿੜਾ ਛੁਡਾ ਲੂਗਾ, ਪਰ ਉਹਨੂੰ ਨਹੀਂ ਸੀ ਪਤਾ ਕਿ ਇਸ ਵਾਰੀ ਉਹ ਅਸਲੀ ਜਿਹੜੇ SPF ਵਾਲੇ ਆ ਉਹਨਾਂ ਦੇ ਜਿਹੜਾ ਜੀ ਉਹ ਕਾਬੂ ਆ ਗਿਆ। ਸੰਗਤਪੁਰਾ ਦਾ ਜਿਹੜਾ ਜੀ ਇਹ ਵਿਅਕਤੀ ਜਿਹੜਾ ਸੀਗਾ ਜੀ ਉਹਨੇ ਇਹ ਕਿਹਾ ਜੀ ਕਿ ਉਹ ਮਕੈਨੀਕਲ ਇੰਜੀਨੀਅਰ ਹੈ ਔਰ ਛੇਤੀ ਪੈਸੇ ਕਮਾ ਕੇ ਉਹ ਆਸਟ੍ਰੇਲੀਆ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ। ਖਰੜ ਦਾ ਗਗਨਦੀਪ ਸਿੰਘ ਮਾਨ ਸੁਰੱਖਿਆ ਏਜੰਸੀ ਦੀ ਆੜ ਦੇ ਹੇਠ ਨਸ਼ੇ ਦੇ ਸਮਗਲਿੰਗ ਜਿਹੜੀ ਕਰ ਰਿਹਾ ਸੀ। STF ਦੇ ਵੱਲੋਂ ਫੜੇ ਗਏ ਪੁਲਿਸ ਮੁਲਾਜ਼ਮ ਤੇ ਜਿਹੜੇ ਹੋਰ ਨੇ ਜੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਿਹੜੀ ਹੈ ਜੀ ਉਹ ਜਾਰੀ ਆ। ਹੌਲਦਾਰ ਬਲਦੇਵ ਸਿੰਘ ਵਿਰੁੱਧ ਵੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਗਈ ਆ। ਔਰ ਇਹ ਪਹਿਲੀ ਵਾਰੀ ਨਹੀਂ ਹੈ ਜੀ ਕਿ ਪੁਲਿਸ ਵਾਲੇ ਜਿਹੜੇ ਆ ਉਹ ਫੜੇ ਗਏ ਆ। ਪਿਛਲੇ ਦਿਨਾਂ ਦੇ ਵਿੱਚ ਇੰਦਰਜੀਤ ਸਿੰਘ ਦਾ ਮਾਮਲਾ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ ਔਰ ਇਸ ਤੋਂ ਇਲਾਵਾ ਇੱਕ ਪੁਲਿਸ ਵਾਲਾ ਜਿਹੜਾ ਫੜਿਆ ਗਿਆ ਸੀ ਜਿਹੜਾ ਥਾਣੇ ਦੇ ਵਿੱਚੋਂ ਚਿੱਟਾ ਲਿਆ ਕੇ ਬਾਹਰ ਵੇਚਦਾ ਸੀਗਾ ਉਹ ਸੀਗਾ। ਸੋ ਪੁਲਿਸ ਦੇ ਨਾਲ ਘੁੰਡੀਆਂ ਜਿਹੜੀਆਂ ਜੀ ਉਹ ਪੁਰਾਣੀਆਂ ਨੇ। ਰਾਜਨੀਤਿਕ, ਪੁਲਿਸ ਵਾਲੇ ਤੇ ਸਮਗਲਰ, ਇਹ ਤਿੰਨਾਂ ਦਾ ਨੈਕਸਸ ਆ ਜੀ ਜਿਹੜਾ ਅਸਲ ਦੇ ਵਿੱਚ ਤੋੜਨਾ ਜਿਹੜਾ ਬਣਦਾ, ਪਰ ਐਕਚੁਅਲੀ ਇਹ ਟੁੱਟ ਨਹੀਂ ਰਿਹਾ ਜੀ ਕਿਉਂਕਿ ਇਹ ਗੰਢਾਂ ਜਿਹੜੀਆਂ ਬਹੁਤ ਪੀੜ੍ਹੀਆਂ ਹੋ ਚੁੱਕੀਆਂ ਹੋਈਆਂ ਨੇ ਪਿਛਲੇ 10 ਸਾਲਾਂ ਦੇ ਦੌਰਾਨ। ਇਹ ਤਾਂ ਵੈਸੇ ਹੀ ਕੋਈ ਟਾਵਾਂ ਫੜਿਆ ਜਾ ਰਿਹਾ ਹੈ। ਵਾਕਿਆ ਹੀ ਤੰਦਾਂ ਤੇ ਇਹਨਾਂ ਦੀਆਂ ਘਰ ਜੁੜੀਆਂ। ਤੇ ਕਿ ਆਪਾਂ ਹਾਈਕੋਰਟ ਦੀ ਇਹ ਗੱਲ ਕਰੀਏ ਤੇ ਉਸ ਵੱਲੋਂ ਕੇਂਦਰ ਦੀ ਨਵੀਂ ਤਜਵੀਜ਼ ਦਾ ਵਿਰੋਧ। ਐਕਚੁਅਲੀ ਜੀ ਜਿਹੜੀਆਂ ਮੁਲਕ ਦੀਆਂ ਹੇਠਲੀਆਂ ਅਦਾਲਤਾਂ ਨੇ ਛੋਟੀਆਂ ਜਿਹੜੀਆਂ ਡਿਸਟ੍ਰਿਕਟ ਵਾਈਜ਼, ਉਹਨਾਂ ਸੰਬੰਧੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਵੱਖਰੀ ਜਿਹੜੀ ਹੈ ਜੀ ਏਜੰਸੀ ਕਾਇਮ ਕਰਨ ਦਾ ਪ੍ਰਸਤਾਵ ਜਿਹੜਾ ਸੀਗਾ ਜੀ ਉਹ 9 ਹਾਈ ਕੋਰਟਾਂ ਨੇ ਇਹਦਾ ਵਿਰੋਧ ਕੀਤਾ। 8 ਨੇ ਸੋਧ ਮੰਗੀ ਹੈ ਤੇ 2 ਨੇ ਸਮਰਥਨ ਕੀਤਾ। ਕਾਨੂੰਨ ਮੰਤਰਾਲੇ ਦੇ ਜਿਹੜੇ ਕਾਗਜ਼ ਪੱਤਰ ਨੇ ਉਹ ਇਹ ਦੱਸਦੇ ਨੇ ਜੀ ਕਿ ਸੰਸਦੀ ਸਲਾਹਕਾਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਭੇਜੇ ਗਏ ਇਹਨਾਂ ਕਾਗਜ਼ਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ 24 ਹਾਈ ਕੋਰਟਾਂ ਦੇ ਵਿੱਚੋਂ ਬਹੁਤੀਆਂ ਨੇ ਹੇਠਲੀਆਂ ਅਦਾਲਤਾਂ ਨੂੰ ਉਹਨਾਂ ਦੇ ਅਧੀਨ ਕਰਨ ਦੀ ਮੰਗ ਜਿਹੜੀ ਆ ਉਹ ਰੱਖੀ ਆ। ਮੌਜੂਦਾ ਕੇਂਦਰ ਦੀ ਸਰਕਾਰ ਦੇਸ਼ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਸੰਬੰਧੀ ਵੱਖਰਾ ਕੇਡਰ ਬਣਾਉਣ ਦੀ ਲੰਮੇ ਸਮੇਂ ਤੋਂ ਲਟਕਰੀ ਤਜਵੀਜ਼ ਨੂੰ ਮੂਹਰੇ ਤੋੜ ਰਹੀ ਆ। ਇਹਦੇ ਸੰਬੰਧ ਵਿੱਚ ਪਹਿਲਾਂ ਸੰਨ 1960 ਦੇ ਵਿੱਚ ਵਿਚਾਰ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਆਲ ਇੰਡੀਆ ਜੁਡੀਸ਼ੀਅਲ ਸਰਵਿਸਿਜ਼ ਦੀ ਤਜਵੀਜ਼ ਦਾ ਆਂਧਰਾ ਪ੍ਰਦੇਸ਼, ਮੁੰਬਈ, ਦਿੱਲੀ, ਗੁਜਰਾਤ, ਕਰਨਾਟਕਾ, ਮੱਧ ਪ੍ਰਦੇਸ਼, ਪਟਨਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵਿਰੋਧ ਕੀਤਾ ਗਿਆ। ਸਿਰਫ ਸਿੱਕਮ
ਤੇ ਤ੍ਰਿਪੁਰਾ ਹਾਈ ਕੋਰਟਾਂ ਨੇ ਇਹਦਾ ਜਿਹੜਾ ਜੀ ਉਹ ਸਮਰਥਨ ਕੀਤਾ। ਇਲਾਹਾਬਾਦ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਕੇਰਲਾ, ਮਨੀਪੁਰ, ਮੇਘਾਲਿਆ, ਉੜੀਸਾ, ਉੱਤਰਾਖੰਡ, ਇਹਨਾਂ ਦੀਆਂ ਹਾਈ ਕੋਰਟਾਂ ਜਿਹੜੀਆਂ ਨੇ ਜੀ ਉਹਨਾਂ ਨੇ ਇਹਦੇ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਸੰਬੰਧੀ ਉਹਨਾਂ ਦੀ ਕੁਆਲੀਫਿਕੇਸ਼ਨ, ਸਿਖਲਾਈ ਲਈ ਰਾਖਵਾਂਕਰਨ ਸੰਬੰਧੀ ਸੋਧ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਆ। ਬਹੁਤੀਆਂ ਜਿਹੜੀਆਂ ਹਾਈ ਕੋਰਟਾਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਹੇਠਲੀਆਂ ਅਦਾਲਤਾਂ ਦਾ ਪ੍ਰਸ਼ਾਸਕੀ ਕੰਟਰੋਲ ਜਿਹੜਾ ਜੀ ਉਹ ਸੰਬੰਧਿਤ ਹਾਈ ਕੋਰਟਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਵੇ। ਰਾਜਸਥਾਨ ਤੇ ਝਾਰਖੰਡ ਦੀ ਜਿਹੜੀ ਹਾਈ ਕੋਰਟਾਂ ਨੇ ਉਹ ਕਹਿੰਦੀਆਂ ਨੇ ਕਿ ਵਿਚਾਰਧੀਨ ਹੈ, ਜਦੋਂ ਕਿ ਕੋਲਕਾਤਾ ਤੇ ਜੰਮੂ ਕਸ਼ਮੀਰ, ਗੁਵਾਹਾਟੀ ਜਿਹੜੇ ਨੇ ਜੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕੇਂਦਰ ਸਰਕਾਰ ਨੇ ਪਿਛਲੇ ਦਿਨੀ ਸੁਪਰੀਮ ਕੋਰਟ ਨੂੰ ਸਲਾਹ ਦਿੱਤੀ ਸੀ ਕਿ ਹੇਠਲੀਆਂ ਅਦਾਲਤਾਂ ਦੇ ਜੱਜਾਂ ਦੀ ਭਰਤੀ ਲਈ ਮੈਡੀਕਲ ਕੋਰਸਾਂ ਦੇ ਵਿੱਚ ਦਾਖਲੇ ਲਈ ਲਏ ਜਾਂਦੇ ਟੈਸਟ ਨੀਟ ਵਾਂਗ ਪੇਪਰ ਲਿਆ ਜਾ ਸਕਦਾ ਹੈ। ਕਾਨੂੰਨ ਮੰਤਰਾਲੇ ਨੇ ਇਹ ਵੀ ਤਜਵੀਜ਼ ਰੱਖੀ ਆ ਕਿ ਭਰਤੀ ਕਰਨ ਵਾਲੀ ਸੰਸਥਾ ਦੇ ਵੱਲੋਂ ਕੌਮੀ ਪੱਧਰੀ ਪੇਪਰ ਲਿਆ ਜਾਵੇ ਤੇ ਇਹ ਸੰਸਥਾ ਸੁਪਰੀਮ ਕੋਰਟ ਦੀ ਅਗਵਾਈ ਦੇ ਵਿੱਚ ਕੰਮ ਕਰੇ। ਪਰ ਜਿੰਨੀਆਂ ਹਾਈ ਕੋਰਟਾਂ ਨੇ ਇਹਦਾ ਜਿਹੜਾ ਜੀ ਵਿਰੋਧ ਕਰ ਦਿੱਤਾ, ਹੁਣ ਸਵਾਲ ਇਹ ਹੋਊਗਾ ਕਿ ਏਡੇ ਵੱਡੇ ਵਿਰੋਧ ਤੋਂ ਬਾਅਦ ਕੀ ਕੇਂਦਰ ਦੀ ਸਰਕਾਰ ਇਹ ਜਿਹੜੀ ਤਜਵੀਜ਼ ਆ ਇਹਨੂੰ ਅਗਾਂਹ ਤੋਰਦੀ ਹੈ, ਜਾਂ ਜਿਵੇਂ 1960 ਤੋਂ ਇਹ ਠੰਡੇ ਬਸਤੇ ਦੇ ਵਿੱਚ ਪਿਆ ਮੁੜ ਕੇ ਦੁਬਾਰਾ ਫਿਰ ਇਹ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ। ਹਾਂਜੀ, ਤੇ ਅੱਗੇ ਆਪਾਂ ਕਈ ਦਿਨਾਂ ਤੋਂ ਗੱਲਬਾਤ ਇਹ ਸੁਣ ਰਹੇ ਹਾਂ ਕਿ ਹਰਿਆਣਾ ਦੇ ਵਿੱਚ ਬੀਜੇਪੀ ਦਾ ਜਿਹੜਾ ਆਗੂ ਆ ਉਸ ਦਾ ਮੁੰਡਾ ਆ, ਉਸਨੇ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਘਟੀਆਂ ਕਿ ਪਿੱਛਾ ਕਰਦਾ ਸੀ ਇੱਕ ਲੜਕੀ ਦਾ, ਤੇ ਪੁਲਿਸ ਹੈ ਜਿਹੜੀ ਚੰਡੀਗੜ੍ਹ ਦੀ ਉਸ ਤੇ ਸਵਾਲੀਆ ਨਿਸ਼ਾਨ ਕਿ ਉਸ ਕਿਸ ਤਰ੍ਹਾਂ ਬਚਾ ਰਹੇ ਆ ਉਸਨੂੰ। ਐਕਚੁਅਲੀ ਜੀ ਹੋਇਆ ਜਿਹੜੀ ਆ ਇਹ ਬਰਾਲਾ ਜਿਹੜੇ ਹੈਗੇ ਨੇ ਜੀ ਉਹ ਹਰਿਆਣਾ ਭਾਜਪਾ ਦੇ ਪ੍ਰਧਾਨ ਨੇ ਸੁਭਾਸ਼ ਬਰਾਲਾ, ਉਹਨਾਂ ਦਾ ਇਹ ਮੁੰਡਾ ਹੈ ਵਿਕਾਸ ਬਰਾਲਾ ਤੇ ਉਹਦਾ ਦੋਸਤ ਸੀ ਆਸ਼ੀਸ਼ ਕੁਮਾਰ। ਇਹਨਾਂ ਦੋਨਾਂ ਨੇ ਇੱਕ IAS ਜਿਹੜਾ ਪੁਲਿਸ ਆਫੀਸਰ ਆ ਜੀ ਉਹਦੀ ਬੇਟੀ ਦਾ ਪਿੱਛਾ ਕੀਤਾ ਔਰ ਉਹਦੇ ਅਨੁਸਾਰ ਉਹਨੂੰ ਅਗਵਾ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਤੁਰੰਤ ਜਿਹੜਾ ਸੀਗਾ ਜੀ ਪੁਲਿਸ ਨੂੰ 100 ਨੰਬਰ ਦੇ ਉੱਤੇ ਫੋਨ ਕੀਤਾ, ਪੁਲਿਸ ਨੇ ਉਹਨੂੰ ਜਿਹੜਾ ਬਚਾਇਆ। ਪਰ ਇਹ ਜਿਹੜੀ ਸਾਰੀ ਕਾਰਵਾਈ ਹੈ ਨਾ ਜੀ ਇਹ ਕੱਲ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜੀ ਜੀ ਉਹ ਬਣੀ ਰਹੀ। ਉਹਦਾ ਕਾਰਨ ਇਹ ਸੀਗਾ ਕਿ ਪਹਿਲਾਂ ਤਾਂ ਜਿਹੜਾ ਸੀਗਾ ਜੀ ਇਹਨੂੰ ਮੁੰਡੇ ਨੂੰ ਲਿਆ ਕੇ ਚੁੱਪ ਕਰਕੇ ਜਿਹੜਾ ਜੀ ਉਹ ਤੋੜ ਦਿੱਤਾ ਗਿਆ, ਉੱਥੇ ਹੀ ਜਿਹੜੀ ਸੀਗੀ ਇਹਦੀ ਜ਼ਮਾਨਤ ਲੈ ਕੇ। ਦੋਵੇਂ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਛੱਡ ਦਿੱਤਾ। 5 ਅਗਸਤ ਦੀ ਰਾਤ ਨੂੰ ਇਹ ਘਟਨਾ ਜਿਹੜੀ ਹੈ ਜੀ ਵਾਪਰੀ ਆ ਔਰ ਕੁੜੀ ਦੇ ਬਿਆਨਾਂ ਦੇ ਉੱਤੇ FIR ਦਰਜ ਜਿਹੜੀ ਹੈ ਜੀ ਉਹ ਕੀਤੀ ਗਈ ਆ। ਅਗਵਾ, ਛੇੜਛਾੜ ਤੇ ਇੱਜ਼ਤ ਨੂੰ ਖਤਰਾ ਜਿਹੜਾ ਜੀ ਉਹ ਦੱਸਿਆ ਗਿਆ, ਪਰ ਇਹਦੇ ਵਿੱਚ ਧਾਰਾ ਜਿਹੜੀ ਆ ਅਗਵਾ ਵਾਲੀ ਉਹ ਨਹੀਂ ਲਾਈ ਗਈ। ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਚੱਲ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਤੁਰੰਤ ਜਿਹੜਾ ਸੀਗਾ ਜੀ ਉਹ ਜਿਹੜੇ ਹਰਿਆਣੇ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਜਿਹੜਾ ਸੀ ਪਾ ਕੇ ਧਾਰਾਵਾਂ ਜਿਹੜੀਆਂ ਸਖਤ ਸੀਗੀਆਂ ਉਹ ਹਟਵਾ ਲਈਆਂ, ਜਿਹਦੇ ਕਰਕੇ ਜਿਹੜਾ ਸੀਗਾ ਜੀ ਤੁਰੰਤ ਉੱਥੋਂ ਥਾਣੇ ਤੋਂ ਇਹਨਾਂ ਨੌਜਵਾਨਾਂ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ। ਇਹ ਜਿਹੜੇ ਜੀ ਮਾਮਲਾ ਸਾਰੇ ਦਾ ਸਾਰਾ ਇੱਕ ਤਾਂ ਸਿਆਸੀ ਰੰਗਤ ਲੈ ਗਿਆ ਜੀ। ਜਿਹੜੀਆਂ ਵਿਰੋਧੀ ਧਿਰਾਂ ਨੇ ਕਾਂਗਰਸ ਜਿਹੜੀ ਹੈ ਖਾਸ ਤੌਰ ਦੇ ਉੱਤੇ ਉਹ ਇਹ ਕਹਿ ਰਹੀ ਆ ਕਿ ਇਹ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਜਿਹੜਾ ਜੀ ਸਾਰਾ ਕੰਮ ਕੀਤਾ ਗਿਆ। ਦੂਜਾ, ਕਿਉਂਕਿ ਇਹ IAS ਆਫੀਸਰ ਦੀ ਬੇਟੀ ਆ, ਇਸ ਕਰਕੇ ਇੱਕ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਇਹ ਵੀ ਲੱਗ ਰਹੇ ਆ ਕਿ ਜੇ ਆਫੀਸਰ ਦੀ ਬੇਟੀ ਸੁਰੱਖਿਅਤ ਨਹੀਂ ਆ ਤੇ ਫਿਰ ਉੱਥੇ ਸੁਰੱਖਿਅਤ ਜਿਹੜੀ ਆ ਜੀ ਉਹ ਕੌਣ ਹੈ। ਇੱਥੇ ਇਹ ਵੀ ਦੱਸਣਯੋਗ ਆ ਜੀ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਇਹ ਕਹਿੰਦੀ ਆ ਕਿ ਪਿਛਲੇ ਸਾਲਾਂ ਦੇ ਦੌਰਾਨ ਉਹਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉੱਤੇ ਇੰਨਾ ਕੰਮ ਕੀਤਾ ਕਿ ਹਰਿਆਣੇ ਦੇ ਵਿੱਚ ਲਿੰਗ ਅਨੁਪਾਤ ਜਿਹੜਾ ਬਹੁਤ ਵੱਡਾ ਸੀਗਾ ਪਹਿਲਾਂ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸੁਧਾਰ ਆਇਆ। ਪਰ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਸਰਕਾਰ ਦੇ ਉੱਤੇ ਵੀ ਜਿਹੜਾ ਲਾ ਦਿੱਤਾ ਕਿ ਕਹਿ ਕੁਛ ਰਹੀ ਹੈ ਦੀ ਸਰਕਾਰ, ਰੀਅਲ ਜਿਹੜੀ ਸਿਚੁਏਸ਼ਨ ਆ ਜੀ ਉਹ ਕੋਈ ਪੰਜਾਬ ਤੋਂ ਜ਼ਿਆਦਾ ਵੱਖਰੀ ਨਹੀਂ ਗੀ ਹਰਿਆਣੇ ਦੇ ਵਿੱਚ। ਇਹ ਵੀ ਜਿਹੜਾ ਜੀ ਸਵਾਲੀਆ ਚਿੰਨ੍ਹ ਵੱਡਾ ਚੱਲ ਰਿਹਾ ਕਿ ਕੁਛ ਲੋਕ ਕਿੰਤੂ ਪਰੰਤੂ ਕਰ ਰਹੇ ਆ ਕਿ ਰਾਤ ਨੂੰ ਉਹ ਕੁੜੀ ਇੰਨੀ ਲੇਟ ਕਿਉਂ ਨਿਕਲੀ ਜੀ। ਪਰ ਇਹ ਕਿਹਾ ਜਾ ਰਿਹਾ ਕਿ ਕੋਈ ਮੁੰਡਿਆਂ ਦੇ ਉੱਤੇ ਕਿੰਤੂ ਪਰੰਤੂ ਕਿਉਂ ਨਹੀਂ ਕਰ ਰਿਹਾ ਕਿ ਉਹ ਰਾਤ ਨੂੰ ਜਿਹੜਾ ਜੀ ਉਹ ਕਿਉਂ ਨਿਕਲੇ ਇੰਨੀ ਜਿਹੜਾ ਜੀ ਲੇਟ। ਸੋ ਇਹਨੇ ਇੱਕ ਵਾਰੀ ਤੁਸੀਂ ਇਹ ਕਹਿ ਲਓ ਕਿ ਜਿਹੜਾ ਸਿਆਸੀ ਇੱਥੇ ਹੈ ਜੀ ਅਖਾੜਾ ਹਰਿਆਣੇ ਦੇ ਵਿੱਚ, ਉਹਦੇ ਵਿੱਚ ਚੰਗਾ ਉਬਾਲ ਜਿਹੜਾ ਜੀ ਉਹ ਲਿਆ ਦਿੱਤਾ ਇਸ ਬਰਾਲਾ ਵਾਲੀ ਜਿਹੜੀ ਉਹ ਘਟਨਾ ਨੇ। ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਜਿਹੜਾ ਲੜਕੀ ਨੇ ਅਦਾਲਤ ਦੇ ਸਾਹਮਣੇ ਬਿਆਨ ਦਿੱਤਾ, ਜੱਜ ਦੇ ਸਾਹਮਣੇ ਅਗਵਾ ਕਰਨ ਵਾਲਾ, ਉਹ ਅਜੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਇਹਦੇ ਵਿੱਚ ਹੋਰ ਧਾਰਾਵਾਂ ਜਿਹੜੀਆਂ ਜੀ ਉਹ ਜੋੜੀਆਂ ਜਾ ਸਕਦੀਆਂ ਨੇ। ਸੋ ਸਿਆਸੀ ਤੌਰ ਦੇ ਉੱਤੇ ਚੰਗਾ ਮਾਮਲਾ ਜਿਹੜਾ ਜੀ ਪਿਛਲੇ 24 ਘੰਟਿਆਂ ਦੇ ਦੌਰਾਨ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਭਖਿਆ ਰਿਹਾ।
ਬਿਲਕੁਲ ਜੀ, ਇਹ ਵੀ ਇੱਕ ਅਜੀਬ ਹੀ ਕੁਐਸਚਨ ਹੈ ਕਿ ਕੌਣ ਕਿੰਨੇ ਵਜੇ ਕੌਣ ਕਿਉਂ ਨਿਕਲਦਾ ਆ। ਇਹ ਬੜੇ ਸਵਾਲ ਇਸ ਤਰ੍ਹਾਂ ਦੇ ਉੱਠ ਰਹੇ ਆ। ਅਤੇ ਅੱਗੇ ਆਪਾਂ ਸਰਕਾਰ ਦੇ ਸਲਾਹਕਾਰਾਂ ਦੇ ਵਿੱਚ ਦੀ ਗੱਲ ਕਰੀਏ ਤੇ ਇਸ ਸਰਕਾਰ ਨਵੀਂ ਸਰਕਾਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਬੰਦਿਆਂ ਦਾ ਘਾਟਾ ਨਹੀਂ ਗਾ, ਤੇ ਇੱਕ ਸਲਾਹਕਾਰ ਨੇ ਰੈਨੋਵੇਸ਼ਨ ਦੇ ਉੱਤੇ ਕਰੋੜਾਂ ਰੁਪਏ ਲਾਤੇ। ਜੀ ਇਹ ਮਾਮਲਾ ਤਾਂ ਜੀ ਪਹਿਲਾਂ ਵੀ ਚੱਲਦਾ ਰਿਹਾ, ਜਿਸ ਤਰੀਕੇ ਨਾਲ ਚੱਲਦਾ ਰਿਹਾ ਉਸੇ ਤਰੀਕੇ ਦੇ ਨਾਲ ਅੱਗੋਂ ਜਿਹੜਾ ਜੀ ਉਹਨੂੰ ਤੋਰਿਆ ਜਾ ਰਿਹਾ। ਤੁਸੀਂ ਇਹ ਕਹਿ ਲਓ ਪੰਜਾਬ ਦੀ ਖਸਤਾ ਮਾਲੀ ਹਾਲਤ ਜਿਹੜੀ ਹੈ ਜੀ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵਾਸਤੇ ਜੂਝ ਰਹੇ ਨੇ। ਕਦੀ ਦਿੱਲੀ, ਕਦੀ ਕਿਤੇ, ਕਦੀ RBI ਬੈਂਕ ਕੋਲੇ ਜਾਂਦੇ ਨੇ ਫਾਈਨੈਂਸ ਮਿਨਿਸਟਰ, ਕਦੀ ਨਬਾਰਡ ਦੇ ਜਿਹੜੇ ਜੀ ਉਹ ਬੂਹੇ ਟੋਂਦੇ ਨੇ। ਪਰ ਉਹਨਾਂ ਦਾ ਇੱਕ ਸਿਆਸੀ ਲੰਬੜਦਾਰ ਜਿਹੜਾ ਰਾਜਸੀ ਤੌਰ ਦੇ ਉੱਤੇ ਨਿਯੁਕਤ ਕੀਤਾ ਹੋਇਆ ਜੀ, ਉਹਨੇ ਆਪਣੀ ਸਰਕਾਰੀ ਰਿਹਾਇਸ਼ ਦੀ ਮੁਰੰਮਤ ਦੇ ਉੱਤੇ ਜਨਤਕ ਫੰਡਾਂ ਨੂੰ ਪਾਣੀ ਵਾਂਗ ਜਿਹੜਾ ਜੀ ਉਹ ਵਹਾਤਾ। ਸੈਕਟਰ 2 ਦੇ ਵਿੱਚ ਵੱਡੇ ਬੰਗਲੇ ਦੀ ਖਸਤਾ ਹਾਲਤ ਦਾ ਹਵਾਲਾ ਦੇ ਕੇ ਇਹਦੀ ਮੁਰੰਮਤ ਦੇ ਉੱਤੇ 2 ਕਰੋੜ ਰੁਪਏ ਜਿਹੜੇ ਆ ਜੀ ਉਹ ਉਡਾਏ ਗਏ ਆ। ਇਸ ਮੁਰੰਮਤ ਦੇ ਉੱਤੇ 25 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਲਾਇਆ ਗਿਆ ਸੀਗਾ, ਪਰ ਬਿਨਾਂ ਲੋੜੀਂਦੀ ਪ੍ਰਵਾਨਗੀ ਦੇ ਕੀਤੇ ਖਰਚ ਨੂੰ ਹੁਣ ਮਨਜ਼ੂਰ ਕਰਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ। ਜਿਹੜਾ ਅਸਲ ਦੇ ਵਿੱਚ ਐਸਟੀਮੇਟ ਲਾਇਆ ਗਿਆ ਸੀ ਉਹਦੇ ਤੋਂ ਖਰਚ ਟੱਪਣ ਕਰਕੇ ਇਹ ਮੁੱਦਾ ਰਾਜਸੀ ਅਧਿਕਾਰੀਆਂ ਤੇ ਇਹਨੂੰ ਮਨਜ਼ੂਰੀ ਦੇਣ ਦੀ ਤਾਕਤ ਰੱਖਣ ਵਾਲਿਆਂ ਦਰਮਿਆਨ ਤਣਾਅ ਦਾ ਕਾਰਨ ਜਿਹੜਾ ਜੀ ਉਹ ਬਣ ਗਿਆ। ਦੋਏ ਧਿਰਾਂ ਜਿਹੜੀਆਂ ਬਰਾਬਰ ਦੀਆਂ ਤਾਕਤਵਰ ਨੇ। ਇਸ ਮਾਮਲੇ ਨੂੰ ਵਿੱਤ ਵਿਭਾਗ ਤੇ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਔਰ ਇਹ ਮਾਮਲਾ ਰਾਜਸੀ ਤੌਰ ਦੇ ਉੱਤੇ ਨਿਯੁਕਤ ਹੋਏ ਇਸ ਵਿਅਕਤੀ ਲਈ ਪਰੇਸ਼ਾਨੀ ਦਾ ਸਬੱਬ ਜਿਹੜਾ ਜੀ ਉਹ ਬਣ ਗਿਆ। ਜਿਹੜੇ ਰਾਈਟ ਟੂ ਇਨਫੋਰਮੇਸ਼ਨ ਦੀ ਕੰਮ ਕਰਦੇ ਨੇ, ਇੱਕ HC ਅਰੋੜਾ, ਉਹਨਾਂ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਦੇ ਮੱਦੇਨਜ਼ਰ ਸਰਕਾਰੀ ਅਧਿਕਾਰੀਆਂ ਤੇ ਰਾਜਸੀ ਤੌਰ ਦੇ ਉੱਤੇ ਨਿਯੁਕਤ ਜਿਹੜੇ ਲੋਕ ਨੇ ਉਹਨਾਂ ਨੂੰ ਲੋਕਾਂ ਦੇ ਪੈਸੇ ਹੱਥ ਘੁੱਟ ਕੇ ਜਿਹੜਾ ਜੀ ਉਹ ਖਰਚਣੇ ਚਾਹੀਦੇ ਨੇ। ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਕਹਿੰਦਾ ਕਿ ਮੰਤਰੀਆਂ ਤੇ ਰਾਜਸੀ ਤੌਰ ਦੇ ਉੱਤੇ ਨਿਯੁਕਤ ਕੀਤੇ ਗਏ ਵਿਅਕਤੀਆਂ ਨੂੰ ਸੈਕਟਰ 2 ਤੇ 39 ਦੇ ਵਿੱਚ ਸਰਕਾਰੀ ਮਕਾਨ ਅਲਾਟ ਕੀਤੇ ਜਾਣ ਤੋਂ ਬਾਅਦ ਪਬਲਿਕ ਵਰਕਸ ਵਿਭਾਗ ਨੂੰ ਇਹਨਾਂ ਮਕਾਨਾਂ ਦੀ ਮੁਰੰਮਤ ਤੇ ਘੱਟ ਤੋਂ ਘੱਟ ਖਰਚ ਕਰਨ ਲਈ ਕਿਹਾ ਗਿਆ ਸੀਗਾ। ਕੁਝ ਮਕਾਨਾਂ ਨੂੰ ਸਿਰਫ ਰੰਗ ਰੋਗਨ ਤੇ ਜ਼ਰੂਰੀ ਮੁਰੰਮਤ ਦੀ ਲੋੜ ਸੀਗੀ। ਮੰਤਰੀਆਂ ਤੇ ਸਿਆਸੀ ਲੰਬੜਦਾਰਾਂ ਨੂੰ ਅਲਾਟ ਕੀਤੇ ਗਏ ਮਕਾਨਾਂ ਦੀ ਮੁਰੰਮਤ ਦੇ ਉੱਤੇ ਕਰੀਬ 10 ਕਰੋੜ ਰੁਪਏ ਲਾਗਤ ਜਿਹੜੀ ਹੈ ਜੀ ਉਹ ਆਈ ਹੈ ਤੇ 2 ਕਰੋੜ ਰੁਪਏ ਇਕੱਲਾ ਬੰਦਾ ਹੀ ਜਿਹੜਾ ਜੀ ਉਹ ਖਰਚ ਗਿਆ। ਜੇ ਇੱਥੇ ਜਿਹੜਾ ਸੈਕਟਰੀਏਟ ਦੇ ਵਿੱਚ ਜਾਓ ਤੇ ਵਿੱਤ ਮੰਤਰੀ ਜਿਹੜੇ ਨੇ ਉਹਨਾਂ ਦੇ ਬੂਹੇ ਦੇ ਮੂਹਰੇ ਇੱਕ ਉਹਨਾਂ ਨੇ ਪੋਸਟਰ ਜਿਹੜਾ ਜੀ ਉਹ ਟੰਗਿਆ ਹੋਇਆ ਕਿ ਮੌਜੂਦਾ ਜੋ ਹਾਲਾਤ ਨੇ ਖਜ਼ਾਨੇ ਦੇ ਉਹਨੂੰ ਵੇਖਦਿਆਂ ਹੋਇਆ ਇਸ ਦਫ਼ਤਰ ਤੋਂ ਚਾਹ ਦੇ ਕੱਪ ਦੀ ਆਸ ਜਿਹੜੀ ਜੀ ਉਹ ਨਾ ਰੱਖਣਾ। ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਚਾਹ ਨਹੀਂ ਪਿਆ ਸਕਦੇ ਕਿਉਂਕਿ ਉਹਦੇ ਉੱਤੇ ਹੋਣ ਵਾਲਾ ਖਰਚਾ ਵੀ ਅਸੀਂ ਜਿਹੜਾ ਜੀ ਉਹ ਸੋਚ ਰਹੇ ਹਾਂ ਕਿ ਇਹ ਵਾਧੂ ਖਰਚਾ ਨਹੀਂ ਪਾਉਣਾ ਚਾਹੀਦਾ। ਤੇ ਜਿੱਥੇ ਚਾਹ ਦੇ ਪਿਆਲਿਆਂ ਨੂੰ ਜਿਹੜਾ ਜੀ ਪ੍ਰਮੋਟ ਕਰਨ ਦੇ ਵਾਸਤੇ ਜਾਂ ਦੱਸਣ ਦੇ ਵਾਸਤੇ ਕਿ ਅਸੀਂ ਖਰਚਾ ਨਹੀਂ ਕਰਦੇ ਉਹ ਪੋਸਟਰ ਲਾਏ ਹੋਏ ਨੇ। ਦੂਜੇ ਹਾਲਾਤ ਇਹ ਨੇ ਕਿ ਇੱਕ ਬੰਦੇ ਨੇ ਜਿੱਥੇ 25 ਲੱਖ ਰੁਪਈਆ ਲਾਉਣਾ ਸੀ 2 ਕਰੋੜ ਰੁਪਈਆ ਪਾਣੀ ਵਾਂਗ ਉਡਾਤਾ ਜੀ। 2 ਕਰੋੜ ਰੁਪਈਆ ਰੈਨੋਵੇਸ਼ਨ ਦੇ ਉੱਤੇ ਲੱਗ ਜਾਵੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਢਾਂਚੇ ਦੇ ਵਿੱਚ ਬਚਿਆ ਕੀ ਹੋਊਗਾ ਜਿਹੜਾ ਉਹਨੇ ਰੈਨੋਵੇਟ ਨਹੀਂ ਕੀਤਾ। ਹਾਂ ਬਿਲਕੁਲ ਜੀ, ਅਜੀਬ ਹੀ ਗੱਲ ਆ ਤੇ ਪੋਸਟਰ ਕਿਹੜੇ ਫਰੀ ਲੱਗੇ ਹੋਣੇ ਆ। ਤੇ ਅੱਗੇ ਆਪਾਂ ਗੱਲ ਕਰਦੇ ਨੰਨੀ ਸ਼ਾਹ ਦੀ। ਵੈਸੇ ਤਾਂ ਇਹ ਨਾ ਹੀ ਸੀਗਾ, ਪਤਾ ਨਹੀਂ ਕਾਹਦੇ ਲਈ ਕੰਮ ਕੁੰਮ ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਕੀ ਕੀਤੇ ਆ, ਪਰ ਹੁਣ ਇਹ ਜਿਹੜਾ ਪ੍ਰੋਜੈਕਟ ਆ ਉਹ ਗਾਇਬ ਹੀ ਹੋ ਗਿਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਬੂਟੇ ਵਗੈਰਾ ਲੱਗਦੇ ਨੇ, ਇਹ ਇਸ਼ੂ ਜਿਹੜਾ ਜੀ ਫੇਰ ਛਿੜਦਾ। ਕਹਿਣ ਨੂੰ ਤਾਂ ਮੌਜੂਦਾ ਮੰਤਰੀ ਵੀ ਕਹੀ ਜਾਂਦੇ ਆ 2 ਕਰੋੜ ਰੁਪਈਏ ਜਿਹੜੇ ਆ ਜੀ ਉਹ 2 ਕਰੋੜ ਬੂਟੇ ਜਿਹੜੇ ਆ ਉਹ ਲਾਏ ਜਾਣਗੇ। ਕਿੱਥੇ ਲਾਏ ਜਾਣਗੇ, ਕਦੋਂ ਲਾਏ ਜਾਣਗੇ, ਇਹ ਨਹੀਂ ਕੁਛ ਵੀ ਜਿਹੜਾ ਜੀ ਉਹ ਪਤਾ। ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਹੋਰੇ ਪੰਜਾਬ ਦੇ ਐਵੇਂ ਫੋਕੇ ਸੁਪਨੇ ਜਿਹੜੇ ਆ ਜੀ ਉਹ ਵੇਚ ਰਹੀ ਆ। ਗ੍ਰੀਨ ਮਿਸ਼ਨ ਜਿਹੜਾ ਜੀ ਉਹਦੇ ਸਾਹ ਸੁੱਕ ਚੁੱਕੇ ਹੋਏ ਨੇ। ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਜੀ ਇੱਕ ਜੰਗਲਾਤ ਹੇਠਲਾ ਰਕਬਾ ਜਿਹੜਾ ਜੀ ਉਹ 1 ਵਰਗ ਕਿਲੋਮੀਟਰ ਘਟ ਗਿਆ ਪਿਛਲੇ 1 ਸਾਲ ਦੌਰਾਨ। ਇਸ ਵੇਲੇ 22.29% ਰਕਬਾ ਜੰਗਲ ਦੇ ਅਧੀਨ ਹੈ। ਸਰਕਾਰੀ ਅਣਦੇਖੀ, ਦਰਖਤਾਂ ਦੀ ਅੰਨ੍ਹੇਵਾਹ ਕਟਾਈ, ਉਦਯੋਗਿਕ ਵਿਕਾਸ ਤੇ ਵਣ ਮਾਫੀਆ ਜਿਹੜਾ ਜੀ ਉਹ ਜੰਗਲ ਨੂੰ ਖੋਰਾ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਦੂਜੇ ਪਾਸੇ ਪਿਛਲੇ ਸਾਲਾਂ ਤੋਂ ਜਿਹਨੂੰ ਬਹੁਤ ਭੁਨਾਇਆ ਗਿਆ, ਇਹ ਕਿਹਾ ਗਿਆ ਜੀ ਇੱਕ ਵੱਡੀ ਕੰਪਨੀ ਇੱਕ ਹਾਇਰ ਕੀਤੀ ਹੋਈ ਸੀਗੀ ਦਿੱਲੀ ਦੀ ਜਿਹੜੀ ਇਸ ਪ੍ਰੋਜੈਕਟ ਨੂੰ ਪ੍ਰਸਾਰਦੀ ਸੀਗੀ ਨੰਨੀ ਛਾਂ ਵਾਲਾ ਜੀ। ਇਹ ਮਿਸ਼ਨ ਜਿਹੜਾ ਸੀਗਾ ਜੀ ਪੰਜਾਬ ਸਰਕਾਰ ਦੇ ਹਰਿਆਵਲ ਮਿਸ਼ਨ ਵਾਂਗੂ ਹੀ ਕਿਤੇ ਦਮ ਜਿਹੜਾ ਜੀ ਉਹ ਤੋੜ ਗਿਆ। ਇਸ ਪ੍ਰੋਜੈਕਟ ਦੇ ਤਹਿਤ
ਤੱਕ ਦਮਦਮਾ ਸਾਹਿਬ ਦੇ ਵਿੱਚ ਬੂਟਾ ਪ੍ਰਸ਼ਾਦ ਦਿੱਤਾ ਜਾਂਦਾ ਹੁੰਦਾ ਸੀ, ਬੰਦ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੀ ਇਸ ਪ੍ਰੋਜੈਕਟ ਦੇ ਵਿੱਚ ਹੁਣ ਕੋਈ ਦਿਲਚਸਪੀ ਨਹੀਂ ਗਈ, ਜਿਹਦੇ ਕਰਕੇ ਦਮਦਮਾ ਸਾਹਿਬ ਦੇ ਵਿੱਚ ਜੰਗਲਾਤ ਵਿਭਾਗ ਦੇ ਵੱਲੋਂ ਬਣਾਈ ਗਈ ਨਰਸਰੀ ਵੀ ਬੰਦ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਆ। ਕਹਿਣ ਨੂੰ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਹਰਬਲ ਪਾਰਕ ਬਣਾਉਣਾ, ਉੱਥੇ ਕਿਹਨੇ ਬਣਾਉਣਾ ਇਹ ਨਹੀਂ ਪਤਾ ਜੀ। ਜਿਹੜੀ ਮੌਜੂਦਾ ਸਰਕਾਰ ਹੈ ਜੀ, ਇਹਨੇ 17-18 ਦੇ ਵਿੱਚ 2 ਕਰੋੜ ਬੂਟੇ ਲਾਉਣ ਦਾ ਟੀਚਾ ਰੱਖਿਆ। ਖਜ਼ਾਨੇ ਦੇ ਵਿੱਚੋਂ ਇਹਦੇ ਬਾਬਤ ਧੇਲਾ ਵੀ ਜਾਰੀ ਨਹੀਂ ਕੀਤਾ ਗਿਆ। ਸਰਕਾਰ ਦੀ ਟੇਕ ਕੇਂਦਰੀ ਫੰਡਾਂ ਦੇ ਉੱਤੇ ਆ। ਕੇਂਦਰ ਸਰਕਾਰ ਹੱਥ ਖਿੱਚ ਰਹੀ ਆ, ਮਾਮਲਾ ਠੰਡੇ ਬਸਤੇ 'ਚ ਪੈ ਗਿਆ। ਕੇਂਦਰ ਦੇ ਮਿਸ਼ਨ ਜਿਹੜਾ ਗ੍ਰੀਨ ਇੰਡੀਆ ਨੂੰ ਗ੍ਰਹਿਣ ਲੱਗਿਆ, ਕਿਉਂਕਿ ਕੇਂਦਰ ਮਿਸ਼ਨ ਲਈ 50% ਹਿੱਸਾ ਸੂਬਿਆਂ ਲਈ ਰੱਖਤਾ ਸੀਗਾ, ਔਰ ਕੇਂਦਰ ਦੇ ਵੱਲੋਂ 15-16 ਦੇ ਵਿੱਚ ਗ੍ਰੀਨ ਮਿਸ਼ਨ ਦੇ ਤਹਿਤ 6 ਕਰੋੜ 11 ਲੱਖ ਰੁਪਏ ਦੇ ਫੰਡ ਪੰਜਾਬ ਨੂੰ ਜਾਰੀ ਕੀਤੇ ਗਏ ਸੀ, ਜਿਹਦੇ ਨਾਲ 3000 ਹੈਕਟੇਅਰ ਰਕਬੇ ਦੇ ਵਿੱਚ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਸੀਗਾ, ਔਰ ਇਹਦੇ ਵਿੱਚੋਂ 1854 ਹੈਕਟੇਅਰ ਰਕਬੇ ਦੇ ਵਿੱਚ ਬੂਟੇ ਲਾਏ ਜਾ ਸਕੇ। ਕੇਂਦਰੀ ਫੰਡਾਂ ਦੀ ਝਾਕ ਦੇ ਵਿੱਚ ਜੰਗਲਾਤ ਵਿਭਾਗ ਨੇ 2500 ਹੈਕਟੇਅਰ ਰਕਬਾ ਹੋਰ ਸ਼ਾਮਲ ਕਰ ਲਿਆ, ਪਰ ਕੇਂਦਰ ਨੇ ਫੰਡ ਜਿਹੜੇ ਸੀਗੇ ਜੀ ਉਹ ਜਾਰੀ ਨਹੀਂ ਕੀਤੇ। ਪੰਜਾਬ ਦੇ ਵਿੱਚ ਕਰੀਬ 3500 ਵਿਕਾਸ ਪ੍ਰੋਜੈਕਟਾਂ ਦੇ ਕਰਕੇ 1,70,000 ਏਕੜ ਰਕਬੇ 'ਚੋਂ ਹਰਿਆਲੀ ਸਾਫ਼ ਕਰ ਦਿੱਤੀ ਗਈ ਆ। ਉਹਦੇ ਬਦਲੇ ਉਹਨੇ ਬੂਟੇ ਲਾਏ ਹੀ ਨਹੀਂ ਗਏ। ਜੰਗਲਾਤ ਵਿਭਾਗ ਪੰਜਾਬ ਕੇਂਦਰ ਸਰਕਾਰ ਦੇ ਗ੍ਰੀਨ ਮਿਸ਼ਨ ਤਹਿਤ 16 ਕਰੋੜ ਮਿਲਣ ਦੀ ਆਸ ਲਾਈ ਬੈਠਾ। 17-18 ਦੇ ਵਿੱਚ ਕੇਂਦਰ ਨੇ ਅਜੇ ਤੱਕ ਕਿਸੇ ਵੀ ਸੂਬੇ ਨੂੰ ਫੰਡ ਜਾਰੀ ਨਹੀਂ ਕੀਤੇ। ਜੰਗਲਾਤ ਵਿਭਾਗ ਦੇ ਵੱਲੋਂ 2 ਕਰੋੜ ਵਿੱਚੋਂ 40 ਲੱਖ ਬੂਟੇ ਪੰਚਾਇਤਾਂ ਤੇ NGOs ਨੂੰ ਜਿਹੜੇ ਉਹ ਦਿੱਤੇ ਜਾਣੇ ਨੇ, ਔਰ ਮੌਜੂਦਾ ਸਰਕਾਰ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਦੇਸੀ ਬੂਟੇ ਲਾਏ ਜਾਣ, ਜਿਹਦੇ 'ਚ ਨਿੰਮਾਂ, ਟਾਹਲੀਆਂ, ਜਾਮਣ, ਅੰਬ, ਡੇਕ, ਪਿੱਪਲ, ਬੋਹੜ ਹੋਣ। ਇਹ ਕਾਗਜ਼ਾਂ ਦੇ ਵਿੱਚ ਨੇ ਜੀ। ਉਹਦਾ ਕਾਰਨ ਇਹ ਆ, ਨਾ ਸੈਂਟਰ ਤੋਂ ਜਿਹੜਾ ਦੀ ਫੰਡ ਆਇਆ, ਨਾ ਸੂਬੇ ਨੇ ਜਿਹੜਾ ਦੀ ਉਹ ਜਾਰੀ ਕੀਤਾ। ਅਗਸਤ ਦਾ ਦੂਜਾ ਹਫ਼ਤਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਤੇ 15 ਤੱਕ ਜਿਹੜੇ ਆ ਜੀ ਇਹ ਬੂਟੇ ਲੱਗਦੇ ਹੁੰਦੇ ਆ। ਅਸਲ 'ਚ ਸਹੀ ਸਮਾਂ ਜਿਹੜਾ ਜੀ ਹੁੰਦਾ ਜੁਲਾਈ ਦਾ ਮਹੀਨਾ, ਭਾਵ ਕਿ ਇਹ ਸਾਲ ਜਿਹੜਾ ਜੀ ਉਹ ਲੰਘ ਗਿਆ। ਬੂਟੇ ਵੱਢਣ ਦੇ ਵਿੱਚ ਜਿਹੜੀ ਆ ਜੀ ਕੋਈ ਢਿੱਲ ਨਹੀਂ ਕੀਤੀ, ਲਗਾਤਾਰ ਬੂਟੇ ਵੱਢੇ ਗਏ ਆ, ਲਗਾਤਾਰ ਬੂਟੇ ਜਿਹੜੇ ਆ ਜੀ ਉਹ ਵੱਢੇ ਜਾ ਰਹੇ ਆ। ਜਿਹੜਾ ਹਾਈਵੇ ਨਵੇਂ ਬਣੇ ਆ, ਜਿਹੜੇ 3 ਲੇਨ ਜਾਂ 4 ਲੇਨ 6 ਲੇਨ ਜਿਹੜੇ ਵੀ ਬਣੇ ਆ ਜੀ, ਉਹਨਾਂ ਦੇ ਵਿਚਾਲੇ ਜਿਹੜੀ ਥਾਂ ਆ ਉਹ ਇੱਕ ਚੰਗੀ ਜਗ੍ਹਾ ਹੋ ਸਕਦੀ ਸੀ। ਜਿਹੜੀਆਂ ਕੰਪਨੀਆਂ ਨੂੰ ਇਹ ਪ੍ਰੋਜੈਕਟ ਦਿੱਤੇ ਗਏ ਆ, ਉਹਨਾਂ ਦੇ ਨਾਲ ਕੰਟਰੈਕਟ ਸਾਈਨ ਕੀਤਾ ਜਾ ਸਕਦਾ ਸੀਗਾ ਕਿ ਉਹ ਇੱਥੇ ਜਿਹੜਾ ਜੀ ਉਹ ਦੇਸੀ ਰਵਾਇਤੀ ਬੂਟੇ ਲਾਉਣਗੇ। ਹੋਇਆ ਨਹੀਂ। ਉੱਥੇ ਜਿਹੜੀਆਂ ਫੁੱਲਾਂ ਵਾਲੀਆਂ ਵੇਲਾਂ ਦੀਆਂ ਜਿਹੜੀਆਂ ਉਹ ਲਾ ਕੇ ਸਮਾਂ ਜਿਹੜਾ ਜੀ ਉਹ ਸਾਰ ਦਿੱਤਾ ਗਿਆ। ਇਹਨਾਂ ਵੇਲਾਂ ਤੋਂ ਨਾ ਤਾਂ ਪੋਲਿਊਸ਼ਨ ਕੰਟਰੋਲ ਹੁੰਦਾ, ਨਾ ਇਹ ਛਾਂਦਾਰ ਜਿਹੜੇ ਦੀ ਬੂਟੇ ਨੇ, ਨਾ ਇਹ ਫਲਾਂ ਵਾਲੇ ਬੂਟੇ। ਜੀ, ਤੇ ਅੱਗੇ ਆਪਾਂ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਭਰਮ ਭੁਲੇਖਿਆਂ ਵਿੱਚ ਲੋਕੀ ਪਏ ਹੋਏ ਨੇ, ਕਿਸੇ ਦੀ ਗੁੱਤ ਕੱਟੀ ਗਈ, ਕਿਸੇ ਦੀ ਜੱਟ ਕੱਟੀ ਗਈ, ਤੇ ਉਹ ਕੈਂਚੀਆਂ ਵਾਲਾ ਬਾਬਾ ਲੁਧਿਆਣੇ ਵੀ ਪਹੁੰਚਿਆ। ਇਹ ਐਕਚੁਅਲੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜੀ, ਲੋਕਾਂ ਦਾ ਇਹ ਹੈ ਜੀ ਕਿ ਜਿੱਧਰ ਨੂੰ ਤੁਰਦੇ ਨੇ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਤੁਰ ਪੈਂਦੇ ਨੇ। ਚੁਟਕਲਿਆਂ ਦਾ ਜਿਹੜਾ ਜੀ ਉਹ ਭਰਮਾਰ ਹੈ ਇਸ ਵੇਲੇ ਕਿ ਲੋਕ ਇਹ ਕਹਿੰਦੇ ਆ ਕਿ ਜਿਹੜੀਆਂ ਗਾਵਾਂ ਫਿਰਦੀਆਂ ਨੇ ਜੀ ਅਵਾਰਾ, ਉਹਨਾਂ ਦੀ ਰਾਖੀ ਕਰੀਏ ਜਾਂ ਗੁੱਤਾਂ ਦੀ ਰਾਖੀ ਜਿਹੜੀ ਆ ਜੀ ਉਹ ਕਰੀਏ, ਕਿਸ ਪਾਸੇ ਵੱਲ ਨੂੰ ਜਾਈਏ। ਵਹਿਮਾਂ ਭਰਮਾਂ 'ਚ ਪਏ ਲੋਕ ਨਿੰਬੂ ਮਿਰਚਾਂ ਜਿਹੜੀਆਂ ਜੀ ਉਹ ਟੰਗਣ ਲੱਗੇ ਨੇ, ਔਰ ਨਿੰਬੂ ਮਿਰਚਾਂ ਵੇਚਣ ਵਾਲਿਆਂ ਦੀ ਜਿਹੜੀ ਆ ਜੀ ਉਹ ਚਾਂਦੀ ਹੋਈ ਪਈ ਆ, ਤੇ ਜਿਹੜੇ ਪੁੱਛਾਂ ਦੇਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਜਿਹੜੀ ਆ ਜੀ ਉਹ ਪਰਤੀ ਹੋਈ ਆ ਕਿ ਉਹਨਾਂ ਵੱਲ ਨੂੰ ਲੋਕ ਜਿਹੜਾ ਉਹ ਆਏ ਆ। ਸੋ ਇਹ ਵੱਖ-ਵੱਖ ਸੂਬਿਆਂ ਦੇ ਵਿੱਚੋਂ ਹੁੰਦਾ ਹੋਇਆ ਭੂਤ ਜਿਹੜਾ ਜੀ ਇਸ ਪਾਸੇ ਵੀ ਆ ਗਿਆ, ਪੰਜਾਬ ਵਾਲੀ ਸਾਈਡ ਦੇ ਉੱਤੇ ਵੀ। ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਇਹਦੀ ਗੁੱਤਾ ਕੱਟਣ ਦੀ ਜਿਹੜੀ ਉਹ ਸਫਲਤਾ ਹੈ, ਉਸ ਤੋਂ ਬਾਅਦ ਇਹਨੇ ਸਨਅਤੀ ਸ਼ਹਿਰ ਦੇ ਵਿੱਚ ਵੀ ਜਿਹੜੇ ਲੁਧਿਆਣੇ 'ਚ ਦਸਤਕ ਦਿੱਤੀ ਆ। 3 ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਜੀ ਉਹ ਸਾਹਮਣੇ ਆਏ ਆ। ਟਿੱਬਾ ਰੋਡ ਦੇ ਉੱਤੇ ਸਥਿਤ ਜਿਹੜੇ ਜੀ ਕਿਰਾਏ ਤੇ ਰਹਿਣ ਵਾਲੀ ਇੱਕ 29 ਸਾਲਾਂ ਦੀ ਔਰਤ ਜਿਹੜੀ ਆ ਜੀ ਉਹ ਕਹਿੰਦੀ ਆ ਕਿ 4 ਸਾਲਾਂ ਦੇ ਬੱਚੇ ਨਾਲ ਉਹ ਖੇਡ ਰਹੀ ਸੀ ਤੇ ਇੱਕ ਵੱਡਾ ਪਰਛਾਵਾਂ ਆ ਗਿਆ। ਉਸ ਪਰਛਾਵੇਂ ਨੇ ਉਹਦੇ ਤੇ ਹਮਲਾ ਕਰਤਾ, ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤੇ ਵਾਲ ਕੱਟੇ ਹੋਏ ਸੀਗੇ। ਰਾਮਨਗਰ ਦੀ ਰਹਿਣ ਵਾਲੀ 57 ਸਾਲਾਂ ਦੀ ਔਰਤ ਜਿਹੜੀ ਆ ਜੀ ਉਹ ਕਹਿੰਦੀ ਆ ਉਹ ਆਪਣੇ ਕਮਰੇ 'ਚ ਸੁੱਤੀ ਹੋਈ ਸੀ, ਜਦੋਂ ਉੱਠਣ ਲੱਗੀ ਤਾਂ ਕਿਸੇ ਪਰਛਾਵੇਂ ਨੇ ਉਹਦੇ ਤੇ ਹਮਲਾ ਕਰਤਾ, ਔਰ ਉਹਨੂੰ ਨਹੀਂ ਪਤਾ ਲੱਗਿਆ ਕਿ ਹਮਲਾ ਕਿਹਨੇ ਕੀਤਾ। ਉਹਨੇ ਇਹ ਕਿਹਾ ਕਿ ਉਹ ਬੇਹੋਸ਼ ਪਈ ਹੋਈ ਸੀ, ਜਦੋਂ ਉੱਠੀ ਤਾਂ ਵਾਲ ਉਹਦੇ ਵੀ ਕੱਟੇ ਸੀਗੇ। ਇਸੇ ਤਰੀਕੇ ਨਾਲ ਕਰਿਆਨੇ ਤੇ ਬੈਠੀ ਇੱਕ ਔਰਤ ਜਿਹੜੀ 48 ਸਾਲਾਂ ਦੀ, ਉਹ ਕਹਿੰਦੀ ਉਹ ਬੇਹੋਸ਼ ਹੋ ਗਈ ਇੱਕ ਪਰਛਾਵਾਂ ਵੇਖ ਕੇ, ਤੇ ਵਾਲ ਜਿਹੜੇ ਜੀ ਉਹਦੇ ਵੀ ਕੱਟੇ ਹੋਏ ਜਿਹੜਾ ਉਹ ਮਿਲੇ। ਇਹ ਸਿਰਫ ਲੁਧਿਆਣੇ ਦੀਆਂ ਘਟਨਾਵਾਂ ਨਹੀਂ ਜੀ, ਬਾਕੀ ਥਾਵਾਂ ਦੇ ਪਿੰਡਾਂ ਦੇ ਉੱਤੇ ਵੀ ਜਿਹੜੇ ਆ ਲੋਕ ਫੋਟੋਆਂ ਖਿਚਵਾ ਰਹੇ ਆ। ਆਹ ਦੇਖੋ ਜੀ, ਇੱਥੇ ਵੀ ਜਿਹੜਾ ਵਾਲ ਕੱਟੇ ਗਏ।
ਔਰ ਜਿਹੜੇ ਤਰਕਸ਼ੀਲ ਨੇ ਲਗਾਤਾਰ ਚੈਲੰਜ ਕਰ ਰਹੇ ਨੇ। ਕਰੋੜ ਰੁਪਏ ਦਾ ਇਨਾਮ ਜਿਹੜਾ ਜੀ ਤਰਕਸ਼ੀਲਾਂ ਨੇ ਰੱਖਿਆ ਕਿ ਕੋਈ ਵੀ ਬੰਦਾ ਜਿਹੜਾ ਇਹਦੀ ਜਾਣਕਾਰੀ ਦੇਵੇ ਵੀ ਉਹਨੇ ਭੂਤ ਵੇਖਿਆ ਜਾਂ ਪ੍ਰੇਤ ਵੇਖਿਆ ਤੇ ਉਹ ਕਰੋੜ ਰੁਪਏ ਦਾ ਇਹ ਇਨਾਮ ਜਿਹੜਾ ਉਹ ਚੁੱਕ ਲਵੇ। ਪਰ ਇਹ ਆ ਕਿ ਇਹ ਕਿਸੇ ਨੇ ਇਨਾਮ ਲੈਣਾ ਹੋਵੇ ਤੇ ਤਾਂ ਆ। ਮੋਗੇ ਦੇ ਨਜ਼ਦੀਕ ਕੁਝ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਆ, ਜਿਹੜੇ ਕਿ ਇਹ ਸਾਧਾਂ ਦੇ ਬਾਣਾ ਪਾ ਕੇ ਉੱਥੇ ਸ਼ੱਕੀ ਹਾਲਾਤ ਦੇ ਵਿੱਚ ਫਿਰਦੇ ਜਿਹੜਾ ਉਹ ਵੇਖੇ ਗਏ ਆ, ਜਿੱਥੋਂ ਕਿ ਬਹੁਤੀ ਕਹਾਣੀ ਜਿਹੜੀ ਆ ਉਹ ਸਮਝ ਆ ਜਾਣੀ ਚਾਹੀਦੀ ਆ। ਇਹ ਤਾਂ ਵੇਖਾ ਵੇਖੀ ਹੈ ਜੀ ਇੱਕ ਦੂਜੇ ਦੇ ਕਿ ਉੱਥੇ ਫਲਾਣੇ ਪਿੰਡ 'ਚ ਵੀ ਕੱਟਿਆ ਗਿਆ, ਸਾਡੇ ਪਿੰਡ 'ਚ ਇੱਥੇ ਕੱਟੀ ਨਹੀਂ ਗਈ, ਤੇ ਉੱਥੋਂ ਕੋਈ ਨਾ ਕੋਈ ਜਿਹੜਾ ਜੀ ਉੱਠ ਪੈਂਦਾ। ਔਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਦੁਕਾਨਾਂ ਖੋਲੀ ਬੈਠੇ ਲੋਕ ਨੇ ਉਹ ਵੱਖ-ਵੱਖ ਚੈਨਲਾਂ ਦੇ ਉੱਤੇ ਵੀ ਆਪਣੀਆਂ ਦੁਕਾਨਾਂ ਦਾ ਪ੍ਰਚਾਰ ਕਰਦੇ ਨੇ, ਰੇਡੀਓ ਦੇ ਉੱਤੇ ਵੀ ਇੱਥੇ ਜਿਹੜਾ ਜੀ ਉਹ ਪ੍ਰਚਾਰ ਆਪਣਾ ਕਰਦੇ ਨੇ। ਉਹਨਾਂ ਦੀਆਂ ਦੁਕਾਨਾਂ ਜਿਹੜੀਆਂ ਜੀ ਉਹਨਾਂ ਨੂੰ ਲੱਗਦਾ ਕਿ ਗਾਹਕੀ ਜਿਹੜੀ ਹੈ ਜੀ ਉਹ ਵੱਧ ਸਕਦੀ ਹੈ ਇਹਨਾਂ ਘਟਨਾਵਾਂ ਦੇ ਨਾਲ, ਕਿਤੇ ਨਾ ਕਿਤੇ ਉਹੀ ਨੇ। ਪਰ ਇੰਨਾ ਜ਼ਰੂਰ ਹੈ ਨਿੱਤ ਪ੍ਰਤੀ ਦਿਨ ਦੀਆਂ ਮੁਸ਼ਕਲਾਂ, ਖਾਸ ਤੌਰ ਦੇ ਉੱਤੇ GST ਦੇ ਨਾਲ ਜਿੱਡਾ ਵੱਡਾ ਮੁੱਦਾ ਜਿਹੜਾ ਜੀ GST ਦਾ ਉੱਠਿਆ ਸੀਗਾ ਛੋਟੇ ਦੁਕਾਨਦਾਰਾਂ ਨੂੰ ਖਾ ਜਾਣ ਵਾਲਾ, ਉਹਦੇ ਤੋਂ ਧਿਆਨ ਕਾਫੀ ਹੱਦ ਤੱਕ ਲੋਕਾਂ ਦਾ ਹਟ ਕੇ ਗੁੱਤਾਂ ਵਾਲੀ ਸਾਈਡ ਤੇ ਚਲੇ ਗਿਆ ਜੀ। ਬਿਲਕੁਲ ਜੀ, ਇਹੋ ਜਿਹੇ ਭੂਤ ਆ ਜਿਹੜੇ ਇੱਥੇ ਬਾਹਰਲੀਆਂ ਕੰਟਰੀਆਂ 'ਚ ਭੇਜੋ, ਲੋਕਾਂ ਦੇ ਪੈਸੇ ਬਹੁਤ ਖਰਚ ਹੋ ਰਹੇ ਗੁੱਤਾਂ ਕਟਾਉਣ ਤੇ ਇੱਥੇ ਆਣ ਕੇ ਉਹ ਫਰੀ ਦੇ ਵਿੱਚ ਕੰਮ ਕਰੇ। ਤਾਂ ਅੱਗੇ ਆਪਾਂ ਪੰਜਾਬ ਦੇ ਮਨੁੱਖੀ ਅਧਿਕਾਰ ਦੀ ਜੇ ਗੱਲ ਕਰੀਏ ਤਾਂ ਉਸ ਕਮਿਸ਼ਨ ਨੂੰ ਵੀ ਹੁਣ ਜਾਗ ਆਈ ਹੈ। ਜੀ ਐਕਚੁਅਲੀ ਪਿਛਲੇ ਸਾਲਾਂ ਦੇ ਦੌਰਾਨ ਤਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਸੁੱਤਾ ਹੀ ਰਿਹਾ ਜੀ। ਹੁਣ ਉਹਨੂੰ ਪੁਲਿਸ ਦੀਆਂ ਮਨਮਾਨੀਆਂ ਜਿਹੜੀਆਂ ਜੀ ਉਹ ਰੜਕੀਆਂ ਨੇ। ਕਮਿਸ਼ਨ ਦੇ ਵੱਲੋਂ ਪੁਲਿਸ ਨੂੰ ਜਾਂਚ ਦੇ ਵਾਸਤੇ ਦਿੱਤੇ ਕੇਸਾਂ ਦੀ ਰਿਪੋਰਟ ਸਮੇਂ ਸਿਰ ਨਾ ਦੇਣ ਨੂੰ ਗੰਭੀਰਤਾ ਦੇ ਨਾਲ ਜਿਹੜਾ ਜੀ ਲਿਆ ਜਾ ਰਿਹਾ। ਕਮਿਸ਼ਨ ਨੇ ਪੁਲਿਸ ਨੂੰ ਪਹਿਲੀ ਵਾਰੀ ਜਾਂਚ ਰਿਪੋਰਟ ਨਾ ਦੇਣ ਤੇ ਹੋਰ ਮੌਕਾ ਦੇਣ ਦੀ ਥਾਂ ਤਲਬ ਕਰਨਾ ਜਿਹੜਾ ਜੀ ਉਹ ਸ਼ੁਰੂ ਕੀਤਾ। ਪਿਛਲੇ 2 ਮਹੀਨਿਆਂ ਦੇ ਵਿੱਚ ਸੁਣਵਾਈ ਲਈ ਆਏ 200 ਤੋਂ ਵੱਧ ਕੇਸਾਂ ਦੇ ਵਿੱਚ ਪਹਿਲੀ ਵਾਰੀ ਰਿਪੋਰਟ ਨਾ ਦੇਣ ਤੇ DSP ਰੈਂਕ ਦੇ ਅਫਸਰਾਂ ਨੂੰ ਸੰਮਨ ਜਿਹੜੇ ਆ ਜੀ ਉਹ ਜਾਰੀ ਕੀਤੇ ਜਾਣ ਲੱਗੇ ਨੇ। ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਸਖਤੀ ਜਿਹੜੀ ਜੀ ਉਹ ਕਰਦਿਆਂ ਹੋਇਆ ਏਦਾਂ ਦੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਆ ਜਿਹੜੀ ਦੂਜੀਆਂ ਅਦਾਲਤਾਂ ਦੇ ਵਿੱਚ ਸੁਣਵਾਈ ਦੇ ਅਧੀਨ ਨੇ। ਕਮਿਸ਼ਨ ਦੇ ਕੋਲੇ ਜਿਹੜੀਆਂ ਇਹ ਰਿਪੋਰਟਾਂ ਜਿਹੜੀਆਂ ਜੀ ਉਹ ਆਈਆਂ ਨੇ ਉਹਦੇ ਵਿੱਚ ਕਈ ਇਸ ਵੇਲੇ ਜਿਹੜਾ ਜੀ ਸੁਣਵਾਈ ਦੇ ਅਧੀਨ ਨੇ ਤੇ ਜਿਹੜੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਕੁਝ ਕੇਸ ਜਿਹੜੇ ਆ ਜੀ ਉਹ ਦੱਸੇ ਗਏ ਆ। ਜਿਹੜੇ ਡੋਮੈਸਟਿਕ ਵਾਇਲੈਂਸ ਹੈ ਜੀ ਇਹਦੇ ਜ਼ਿਆਦਾ ਕੇਸ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ। ਉਂਝ ਵੈਸੇ ਇਹਦੇ ਤੋਂ ਇਲਾਵਾ ਹੋਰ ਬਹੁਤ ਜਿਹੜੇ ਜੀ ਉਹ ਕੇਸ ਹੈਗੇ ਨੇ। ਅਸਲ 'ਚ ਇਹ ਹੈ ਕਿ ਜਿਹੜਾ ਪੰਜਾਬ ਦੀ ਸਰਕਾਰ ਨੇ ਇੱਕ ਕਮਿਸ਼ਨ ਜਿਹੜਾ ਜੀ ਉਹ ਬਣਾਇਆ ਜਿਹੜਾ ਕਿ ਪਿਛਲੇ ਸਾਲਾਂ ਦੇ ਦੌਰਾਨ ਦਰਜ ਹੋਏ ਜਿਹੜਾ ਝੂਠੇ ਪਰਚੇ ਨੇ ਉਹਨਾਂ ਦੇ ਮਾਮਲੇ 'ਚ ਜਿਸ ਤਰੀਕੇ ਦੇ ਨਾਲ ਉਸ ਕਮਿਸ਼ਨ ਨੇ SSP ਰੈਂਕ ਤੱਕ ਦੇ ਅਫਸਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਜੀ ਸੱਦਿਆ, ਤਲਬ ਕੀਤਾ, ਉਹਨਾਂ ਤੋਂ ਪੁੱਛਗਿੱਛ ਕੀਤੀ ਆ। ਉੱਥੋਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਸ਼ਾਇਦ ਉਹਨੂੰ ਵੀ ਜਿਹੜੀ ਹੈ ਜੀ ਇਸ ਪੱਖੋਂ ਜਾਗ ਆਈ ਆ ਕਿ ਉਹ ਉਸ ਕਮਿਸ਼ਨ ਜੇ ਉਹ ਤਲਬ ਕਰ ਸਕਦਾ ਤੇ ਇਹਦੇ ਕੋਲੇ ਤਾਂ ਜਿਹੜੀ ਆ ਉਹ ਲਾਈਨ ਲੱਗੀ ਪਈ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਪਿਛਲੇ 5-6 ਸਾਲਾਂ ਦੇ ਦੌਰਾਨ ਜਿਵੇਂ ਇਹ ਕਮਿਸ਼ਨ ਸੁੱਤਾ ਰਿਹਾ, ਲੋਕਾਂ ਦਾ ਵਿਸ਼ਵਾਸ ਇਸ ਕਮਿਸ਼ਨ ਤੋਂ ਮੁਕੰਮਲ ਜਿਹੜਾ ਜੀ ਉਹ ਉੱਠ ਗਿਆ ਹੋਇਆ, ਜਿਹਦੇ ਕਰਕੇ ਉਹ ਇਹਦੇ ਕੋਲ ਜਾਂਦੇ ਨਹੀਂ। ਜਿਹੜੀਆਂ ਐਪਲੀਕੇਸ਼ਨਾਂ ਜਾਂਦੀਆਂ ਨੇ ਉਹ ਠੰਡੇ ਬਸਤੇ ਦੇ ਵਿੱਚ ਜਿਹੜੀਆਂ ਉਹ ਪਾ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਕੋਈ ਜਿਹੜਾ ਜੀ ਉਹ ਪੁੱਛਦਾ ਨਹੀਂ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਬਹੁਤੇ ਜਿਹੜੇ ਕੇਸ ਨੇ ਪੁਲਿਸ ਦੇ ਅਗੇਂਸਟ ਜਾਂਦੇ ਨੇ ਜਾਂ ਜਿਹੜੇ ਕੁਝ ਗਲਤ ਜਿਹੜੇ ਕੇਸ ਦਰਜ ਕੀਤੇ ਜਾਂਦੇ ਨੇ ਉਹਦੇ ਕਰਕੇ ਜਾਂਦੇ ਨੇ। ਸਰਕਾਰਾਂ ਇਹ ਸਮਝਦੀਆਂ ਨੇ ਕਿ ਜੇਕਰ ਪੁਲਿਸ ਦੀ ਖਿੱਚਾ ਧੂਈ ਜਿਹੜਾ ਜੀ ਮਨੁੱਖੀ ਅਧਿਕਾਰ ਕਮਿਸ਼ਨ 'ਚ ਹੋਈ ਪਿਛਲੇ ਸਮੇਂ ਦੇ ਦੌਰਾਨ ਤਾਂ ਇਹ ਚੱਲਦਾ ਰਿਹਾ, ਤਾਂ ਉਹਦੇ ਨਾਲ ਉਹਨਾਂ ਦੇ ਅਕਸ ਨੂੰ ਢਾਹ ਲੱਗੂਗੀ, ਜਿਹਦੇ ਕਰਕੇ ਇਸ ਕਮਿਸ਼ਨ ਦੇ ਉੱਤੇ ਉਹ ਲੋਕ ਜਿਹੜੇ ਬਿਠਾ ਦਿੱਤੇ ਜਾਂਦੇ ਨੇ ਜਿਹੜੇ ਕਿ ਸਰਕਾਰ ਨੂੰ ਨਾਰਾਜ਼ ਨਾ ਕਰਨ ਤੇ ਬਹੁਤੇ ਜਿਹੜੇ ਕੇਸ ਨੇ ਉਹਨਾਂ ਨੂੰ ਟਾਲ ਮਟੋਲ ਦੇ ਵਿੱਚ ਹੀ ਅੱਗੇ ਤੋਂ ਅੱਗੇ ਢਾਲਦੇ ਰਹਿਣ। ਬਿਲਕੁਲ ਜੀ, ਪੁਲਿਸ ਨੂੰ ਬਚਾਉਣ ਦੀ ਖਾਤਰ ਮਨੁੱਖੀ ਅਧਿਕਾਰਾਂ ਦਾ ਕਾਣ ਹੋ ਰਿਹਾ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਬਾਬਾ ਬਕਾਲੇ ਦੇ ਵਿੱਚ ਲੱਗਣ ਵਾਲੀ ਸਿਆਸੀ ਅਖਾੜੇ ਦੀ ਜੇ ਗੱਲ ਕਰੀਏ ਤਾਂ ਜੀ ਅੱਜ ਰੱਖੜ ਪੁੰਨਿਆ ਹੈ ਜੀ। ਇੱਥੇ ਬਕਾਲਾ ਦੇ ਵਿੱਚ ਸਿਆਸੀ ਪਾਰਟੀਆਂ ਜਿਹੜੀਆਂ ਦੀ ਇਸ ਜਗ੍ਹਾ ਨੂੰ ਵਰਤਦੀਆਂ ਨੇ ਸਿਆਸਤ ਦੇ ਵਾਸਤੇ। ਪਿਛਲੀ ਵਾਰੀ ਕਿਉਂਕਿ ਇਲੈਕਸ਼ਨਾਂ ਆਉਣ ਵਾਲੀਆਂ ਸਨ ਉਦੋਂ ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾਇਆ ਸੀਗਾ ਇੱਥੇ ਸਿਆਸੀ ਕਾਨਫਰੰਸਾਂ ਭਰਨ ਦੇ ਵਾਸਤੇ। ਸਿਆਸੀ ਪਾਰਟੀਆਂ ਦੇ ਵੱਲੋਂ ਕਾਨਫਰੰਸਾਂ ਅੱਜ ਵੀ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ। 3 ਵੱਡੀਆਂ ਕਾਨਫਰੰਸਾਂ ਹੋਣ ਦੇ ਆਸਾਰ ਨੇ ਜੀ, ਕਾਂਗਰਸ ਦੀ, ਅਕਾਲੀ ਦਲ ਦੀ ਤੇ ਆਮ ਆਦਮੀ ਪਾਰਟੀ ਦੀ।
ਇਹਦਾ ਜਿਹੜਾ ਇੱਕ ਕਾਰਨ ਇਹ ਵੀ ਰਹੂਗਾ ਕਿ ਗੁਰਦਾਸਪੁਰ ਦੇ ਵਿੱਚ ਲੋਕ ਸਭਾ ਦੀ ਚੋਣ ਜਿਹੜੀ ਹੈ ਜੀ ਉਹ ਆਉਣ ਵਾਲੀ ਆ। ਮਾਝੇ ਦੇ ਵਿੱਚ ਤਿੰਨੇ ਪਾਰਟੀਆਂ ਜਿਹੜੀਆਂ ਜੀ ਉਹ ਆਪਣੀ ਹਾਜ਼ਰੀ ਦਰਜ ਕਰਵਾਉਣਾ ਚਾਹੁੰਦੀਆਂ ਨੇ। ਜਿਹੜੀ ਸਰਕਾਰ ਹੈ ਜੀ ਉਹ ਇਸ ਪੱਖੋਂ ਚਾਹੂਗੀ, ਇੱਕ ਤਾਂ ਉਹਨੂੰ ਬਣੀ ਨੂੰ ਇਹਦੇ 4 ਮਹੀਨੇ ਹੋਏ ਆ, ਇਹ ਵੱਖਰੀ ਗੱਲ ਹੈ ਕਿ ਉਹਦਾ ਵਿਰੋਧ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਜਾਰੀ ਹੋ ਗਈ। ਇਹਦੇ ਦੌਰਾਨ ਉਹ ਚਾਹੂਗੀ ਗੁਰਦਾਸਪੁਰ ਦੀ ਜਿਹੜੀ ਲੋਕ ਸਭਾ ਦੀ ਚੋਣ ਆ ਉਹ ਕਿਸੇ ਹਾਲਤ ਦੇ ਵਿੱਚ ਹਾਰੇ ਨਾ, ਉਹ ਆਪਣੇ ਪੈਰ ਜਿਹੜੇ ਆ ਜੀ ਉੱਥੇ ਜਮਾਉਣਾ ਚਾਹੂਗੀ। ਅਕਾਲੀ ਦਲ ਜਿਹਨੇ ਇਹ ਕਿਹਾ ਕਿ ਉਹ ਜਬਰ ਵਿਰੋਧੀ ਲਹਿਰ ਜਿਹੜੀ ਆ ਜੀ ਸ਼ੁਰੂ ਕੀਤੀ ਆ, ਔਰ ਕੀਤੀ ਵੀ ਬਟਾਲੇ ਵਾਲੀ ਸਾਈਡ ਤੋਂ ਆ। ਇਹਦੇ ਕਰਨ ਦੇ ਪਿੱਛੇ, ਜਬਰ ਵਿਰੋਧੀ ਲਹਿਰ ਸ਼ੁਰੂ ਕਰਨ ਦੇ ਪਿੱਛੇ ਵੀ ਗੁਰਦਾਸਪੁਰ ਦੀ ਲੋਕ ਸਭਾ ਦੀ ਚੋਣ ਹੈ, ਉਦੋਂ ਬਾਅਦ ਭੁੱਲ ਭੁਲਾ ਜਾਣਾ ਬਹੁਤਿਆਂ ਨੇ ਕਿ ਕਿਹੜੀ ਜਬਰ ਵਿਰੋਧੀ ਲਹਿਰ। ਸੋ ਉਹ ਵੀ ਇਹ ਚਾਹੂਗਾ ਕਿ ਇੱਥੇ ਜਿਹੜੀ ਹਾਜ਼ਰੀ ਆ ਉਹ ਲਵਾਈ ਜਾਵੇ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕਾਂ ਦਾ ਕੰਪਲੀਟਲੀ ਮੋਹ ਭੰਗ ਜਿਹੜਾ ਜੀ ਉਹ ਅਕਾਲੀ ਦਲ ਤੋਂ ਹੋਇਆ। ਉਹ ਜਿਹੜਾ ਜੀ ਇਹ ਕੋਸ਼ਿਸ਼ ਕਰ ਰਿਹਾ ਦੱਸਣ ਦੀ ਕਿ ਬੇਸ਼ੱਕ ਆਫੀਸ਼ੀਅਲੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇੱਥੇ ਵਿਰੋਧੀ ਧਿਰ ਹੋਵੇ, ਪਰ ਅਸਲ ਦੇ ਵਿੱਚ ਅਕਾਲੀ ਦਲ ਵਿਰੋਧੀ ਧਿਰ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਵੀ ਇਸ ਤਰੀਕੇ ਦੇ ਨਾਲ ਹੀ ਆਉਂਦੇ ਆ ਕਿ ਜਿਵੇਂ ਵਿਰੋਧੀ ਧਿਰ ਦੇ ਨੇਤਾ ਉਹ ਹੋਣ। ਸੋ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਆਸ ਦੇ ਮੁਤਾਬਕ ਉਹਨੂੰ ਪੰਜਾਬ ਦੇ ਵਿੱਚ ਸਫਲਤਾ ਨਹੀਂ ਮਿਲੀ। ਉਦੋਂ ਬਾਅਦ ਤਕਰੀਬਨ ਜਿਹੜਾ ਜੀ ਉਹ ਚੁੱਪ ਕਰਕੇ ਬਹਿ ਗਈ ਆਮ ਆਦਮੀ ਪਾਰਟੀ, ਔਰ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਪਹਿਲਾਂ HS ਫੂਲਕਾ ਹੋਰਾਂ ਦਾ ਆਉਣਾ, ਫਿਰ ਉਹਨਾਂ ਦਾ ਜਾਣਾ, ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਜੀ ਉਹ ਆਉਣਾ, ਉਹਨੇ ਵੀ ਇਹਦੀਆਂ ਪਾਰਟੀ ਦੀਆਂ ਸਰਗਰਮੀਆਂ ਜਿਹੜੀਆਂ ਸੀਗੀਆਂ ਜੀ ਉਹਨੂੰ ਤਕਰੀਬਨ ਸੀਮਤ ਕਰਕੇ ਰੱਖ ਦਿੱਤਾ ਜੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਦੀਆਂ ਵੀ ਜਿਹੜੀਆਂ ਸਰਗਰਮੀਆਂ ਨੇ ਉਹ ਨਾ ਮਾਤਰ ਨੇ ਪਿਛਲੇ ਮਹੀਨਿਆਂ ਤੋਂ। ਸੋ ਇਹ ਵੀ ਜਿਹੜਾ ਜੀ ਵੇਖਣ ਵਾਲਾ ਰਹੂਗਾ ਕਿ ਆਮ ਆਦਮੀ ਪਾਰਟੀ ਜਿਹੜੀਆਂ ਇਹ ਸਿਆਸੀ ਸਰਗਰਮੀਆਂ ਨੇ, ਕਿਉਂਕਿ ਇਹਦੇ ਤੋਂ ਬਾਅਦ ਈਸੜੂ ਵਾਲੀਆਂ ਕਾਨਫਰੰਸਾਂ ਜਿਹੜੀਆਂ ਜੀ ਆਉਣੀਆਂ ਨੇ, ਇਹਦੇ ਵਿੱਚ ਵੀ ਉਹ ਮਾਝੇ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਬਹੁਤਾ ਸਹਿਯੋਗ ਜਿਹੜਾ ਉਹ ਨਹੀਂ ਸੀ ਮਿਲਿਆ, ਉੱਥੇ ਇਹ ਪਰਖਣਾ ਚਾਹੂਗੀ ਕਿ ਕਿੰਨੇ ਕੁ ਲੋਕ ਅਜੇ ਵੀ ਉਹਦੀ ਇਸ ਕਾਨਫਰੰਸ ਦੇ ਵਿੱਚ ਆਉਂਦੇ ਨੇ। ਉਂਝ ਵੈਸੇ ਕਾਨਫਰੰਸਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਬਥੇਰੇ ਲੋਕ ਜਿਹੜਾ ਉਹ ਆਉਂਦੇ ਰਹੇ ਨੇ। ਅੱਜ ਦਾ ਦਿਨ ਜਿਹੜਾ ਜੀ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਇਹਨਾਂ ਸਿਆਸੀ ਪਾਰਟੀਆਂ ਦਾ ਰਹੂਗਾ। ਵੇਖਣਾ ਇਹੀ ਹੋਊਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਜੀ ਉਹਨੂੰ ਸੁਣਨ ਦੇ ਵਾਸਤੇ ਬਹੁਤੇ ਲੋਕ ਜਿਹੜਾ ਉਹ ਆਉਂਦੇ ਨੇ। ਜੀ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।